हमेशा असी रिएक्ट करते रहे 84 ਦੇ ਇਮੀਡੀਏਟ ਪੀਰੀਅਡ ਕਿਉਂਕਿ ਅਸੀਂ ਤਾਂ ਵਿਕਟਮ ਸੀ। ਹੁਣ ਅਸੀਂ ਘੱਟੋ ਘੱਟ ਇੰਨੀ ਕੁ ਤਾਕਤ ਬਣਾ ਲਈ ਹੈ ਕਿ ਵੀ ਆਰ ਮੇਕਿੰਗ them ਰਿਐਕਟ। ਯੂਕੇ ਦੇ ਨਾਲ ਉਹੀ ਡਿਪਲੋਮੈਟਿਕ ਸਪੈਟ ਹੋਇਆ, ਕੈਨੇਡਾ ਦੇ ਨਾਲ ਹੋਇਆ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਇਨ ਪਰਸਨ ਮੋਦੀ ਕਹਿੰਦਾ ਜੀ ਹਮਾਰੇ ਮੰਦਰੋਂ पे ਹਾਲਾਂ ਉਹ ਵੀ ਇਹਨਾਂ ਦਾ ਆਪਣਾ ਕੰਮ ਹੀ ਹੈ, ਲੇਕਿਨ ਇਸ ਲੈਵਲ ਦੀ ਹਾਈ ਪ੍ਰੋਫਾਈਲ ਵਿਜ਼ਿਟ ਦੇ ਦੌਰਾਨ ਸਿੱਖ ਇਸ਼ੂ ਨੂੰ ਲੈ ਕੇ ਆਉਣਾ ਦੈਟ ਸ਼ੋਜ਼ ਕਿ ਵੀ ਹੁਣ ਇਹ ਰਿਐਕਟ ਕਰ ਰਹੇ ਨੇ। ਫਰਾਈਡੇ ਇਹ ਸ਼ੁਰੂ ਹੁੰਦਾ ਇਹਨਾਂ ਦਾ ਸੋ ਕਾਲਡ ਆਪਰੇਸ਼ਨ ਪੰਜਾਬ 'ਚ, ਔਰ ਸੈਚਰਡੇ ਜਦੋਂ ਅਸੀਂ ਜਾ ਰਹੇ ਸੀ ਇੱਥੇ ਆਪਣੇ ਸੰਡੇ ਦੇ ਪ੍ਰੋਟੈਸਟ ਲਈ, ਤਾਂ ਸੈਚਰਡੇ ਦੀ ਉਹ ਖਬਰ ਸੀ ਕਿ 20-25-30 ਸਿੰਘ ਜਿਹੜੇ ਨੇ ਪਹੁੰਚ ਗਏ ਹਾਈ ਕਮਿਸ਼ਨ, ਉਹਨਾਂ ਨੇ ਉਹਦਾ ਤਿਰੰਗਾ ਲਾਇਆ, ਆਪਣਾ ਚਾੜਿਆ, ਅੰਦਰ ਜਿਹੜਾ ਉਹਨਾਂ ਨੂੰ ਧੱਕ ਧੁੱਕ ਕੇ ਕਰਕੇ ਆ ਗਏ ਕਿਉਂਕਿ ਉਹ ਫੁੱਲ ਹਾਈ ਕਮਿਸ਼ਨ ਔਰ ਉਹਦੀ ਕਵਰੇਜ ਬੜੀ ਹੋਈ ਉਸ ਸਟੋਰੀ ਦੀ ਸਾਰੇ ਪਾਸੇ। ਸੋ ਇਹਨਾਂ ਨੇ ਦੱਸਣ ਲਈ ਵੀ ਨਹੀਂ ਪ੍ਰੋ ਇੰਡੀਆ, ਅਗਲੇ ਦਿਨ ਉਹਨਾਂ ਨੇ ਪ੍ਰੋ ਇੰਡੀਆ 100-150 ਜਿਹੜੇ ਨੇ ਹਿੰਦੂ ਤੋਂ ਵੀ ਇਕੱਠੇ ਕਰਕੇ ਤਿਰੰਗਾ ਔਰ ਉਸਕੇ ਲਈ ਖੜੇ ਹੈ। ਉਸ ਤੋਂ ਅਗਲੇ ਦਿਨ ਹੁਣ ਜਿਹੜੇ 10,000 ਸਿੱਖ ਉੱਤੇ ਪਹੁੰਚ ਜਾਂਦਾ, ਇਹਨਾਂ ਦੇ ਕਹਿਣ ਮੁਤਾਬਕ 2,000। ਅੱਜ ਜਿਹੜਾ ਉਹਨਾਂ ਨੇ ਐਕਸ਼ਨ ਇੰਡੀਆ ਨੇ ਲਿਆ, ਉਹਨਾਂ ਨੇ ਜਿਹੜੀ ਬ੍ਰਿਟਨ ਦਾ ਹਾਈ ਕਮਿਸ਼ਨ ਦਿੱਲੀ ਦੇ ਵਿੱਚ ਹੈ, ਮੋਸਟ ਸੇਫ ਜ਼ੋਨ ਹੁੰਦਾ ਡਿਪਲੋਮੈਟਿਕ ਜ਼ੋਨ ਜਿਹਨੂੰ ਕਹਿੰਦੇ ਨੇ, ਉਹਦੇ ਬਾਹਰ ਜਿਹੜੇ ਲੱਗੇ ਕੁਝ ਬੈਰੀਕੇਡ ਸੀ ਉਹ ਉਹਨਾਂ ਨੇ ਚੁੱਕ ਦਿੱਤੇ ਔਰ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਸਾਡੀ ਸੁਰੱਖਿਆ ਨਹੀਂ ਕਰਦੇ ਤਾਂ ਅਸੀਂ ਕਿਹੜੀ ਪਰਵਾਹ ਕਰਦੇ। ਜਿਹੜੇ ਇਹਨਾਂ ਨੇ ਸਿਕਿਉਰਿਟੀ ਬੈਰੀਕੇਡ ਘੱਟ ਚੁੱਕੇ ਨੇ ਔਰ ਸਿਕਿਉਰਿਟੀ ਲੈਸ ਕੀਤੀ ਹੈ, ਇਕੱਲੇ ਉਹਨਾਂ ਦੇ ਆਫਿਸ ਦੇ ਨਹੀਂ, ਹਾਈ ਕਮਿਸ਼ਨਰ ਦੇ, ਉਹਦੇ ਘਰ ਦੀ ਵੀ। ਇਹਦੇ 'ਚ ਨੈਗੇਟਿਵ ਮਿਸਚਿਫ ਕੀ ਹੋ ਸਕਦੀ ਹੈ ਕਿ ਕੋਈ ਖੁਦ ਹੀ ਉਹ ਜਿਹੜੇ ਇਹਨਾਂ ਦੇ ਹਿੰਦੂ ਤੋਂ ਵੀ ਪੱਗਾਂ ਬੰਨ੍ਹ ਕੇ ਰੈਂਟਾ ਸਿੱਖ ਇਹਨਾਂ ਨੇ ਰੱਖੇ ਹੋਏ ਨੇ, ਉਹਨਾਂ ਤੋਂ ਅਟੈਕ ਕਰਵਾ ਦੇਣ ਔਰ ਸਿੱਖਾਂ ਨੂੰ ਬਦਨਾਮ ਕਰਨ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦਾ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਅਤੇ ਯੂਕੇ ਵਿੱਚ ਡਿਪਲੋਮੈਟਿਕ ਤਣਾਅ ਜਿਹੜਾ ਹੈ ਕਾਫੀ ਵੱਧ ਗਿਆ ਹੈ ਔਰ ਮੁੱਦਾ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਤਿਰੰਗਾ ਲਾ ਕੇ ਖਾਲਿਸਤਾਨੀ ਝੰਡਾ ਚਲਾਉਂਦਾ ਹੈ। ਸੋ ਗੁੱਸੇ ਵਿੱਚ ਆਏ ਭਾਰਤ ਨੇ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਸਿਕਿਉਰਿਟੀ ਲਈ ਲਾਏ ਬੈਰੀਗੇਡ ਚੁੱਕ ਦਿੱਤੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਜਦੋਂ ਆਪਣੀ ਖਾਲਿਸਤਾਨ ਮੂਵਮੈਂਟ 4 ਦਹਾਕਿਆਂ ਦੀ ਉਸ ਦੀ ਪੜਚੋਲ ਕਰਦੇ ਹਾਂ, ਐਨਾਲਿਸਿਸ ਕਰਦੇ ਹਾਂ, ਤੇ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਅੱਛਾ। ਬੇਸ਼ੱਕ ਜਦੋਂ ਟਾਈਮ ਲਾਈਨ ਅਸੀਂ ਦੇਖੀਏ, ਇੱਕ ਤਬਕਾ ਹਮੇਸ਼ਾ ਹੋ ਰਿਹਾ ਹੈ ਜਿਹੜਾ ਕਿ ਇਮੀਡੀਏਟ ਰਿਜ਼ਲਟ ਚਾਹੁੰਦਾ ਹੈ ਤੇ ਉਹਨਾਂ ਨੂੰ ਕੋਈ ਚੀਜ਼ ਖੁਸ਼ੀ ਵਾਲੀ ਇੱਕਦਮ ਖੁਸ਼ੀ ਦੇ ਦਿੰਦੀ ਹੈ, ਇੱਕਦਮ ਉਹ ਫਿਰ ਉਦਾਸੀ 'ਚ ਵੀ ਚਲੇ ਜਾਂਦੇ ਨੇ। ਪਰ ਜਦੋਂ ਤੁਸੀਂ ਪੈਟਰਨ ਦੇਖਦੇ ਹੋ, ਆਪਣੀ ਸਟਰੈਂਥ ਦੇ ਅੱਡ-ਅੱਡ ਪੜਾਅ ਦੇਖਦੇ ਹੋ, ਫਿਰ ਸਿੱਖ ਕੌਮ ਨੂੰ ਫਖਰ ਹੋਣਾ ਚਾਹੀਦਾ ਹੈ ਕਿ ਇੰਨੇ ਹੈਵੀ ਆਡਸ ਦੇ ਹੁੰਦੇ ਆ, ਇੰਨੀ ਤਾਕਤਵਰ ਹਕੂਮਤ ਔਰ ਸਾਡੇ ਇੰਨੇ ਲਿਮਿਟਿਡ ਰਿਸੋਰਸਿਸ, ਛੋਟੀ ਗਿਣਤੀ, ਅਸੀਂ ਇਹਨਾਂ 4 ਦਹਾਕਿਆਂ 'ਚ ਇਹਨਾਂ ਦੀਆਂ ਗੋਡਣੀਆਂ ਲਵਾਈਆਂ ਹੋਈਆਂ ਨੇ ਇੰਡੀਅਨ ਸਿਸਟਮ ਦੀਆਂ। ਔਰ ਇਹ ਡਾਇਸਪੋਰਾ 'ਚ ਵੀ ਇਹ ਸਾਡੇ ਨਾਲੋਂ 3 ਗੁਣਾ 4 ਗੁਣਾ ਇਹਨਾਂ ਦੀ ਗਿਣਤੀ ਜ਼ਿਆਦਾ, ਮੇ ਵੀ ਮੋਰ ਹੋਏਗੀ। ਲੇਕਿਨ ਕਿਉਂਕਿ ਜੋ ਇਹਨਾਂ ਨੇ ਗੁਨਾਹ ਜੂਨ 84 'ਚ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਦੇ ਆ, ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਜਿਹੜਾ ਉਹ ਟੈਂਕਾਂ ਤੋਪਾਂ ਦੇ ਸਹਾਰੇ ਨਾਲ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਔਰ ਲਗਾਤਾਰਤਾ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਉਹ ਕੈਂਪੇਨ ਜਿਹੜੀ ਅੱਜ ਤੱਕ ਵੀ ਬਰਾਬਰ ਚੱਲ ਰਹੀ ਹੈ। ਤੇ ਬਾਹਰ ਬੈਠੇ ਸਿੱਖਾਂ ਨੇ ਦੇਖਿਆ, ਉਹਨਾਂ ਨੇ ਕਿ ਭਾਈ ਅਸੀਂ ਜਥੇਬੰਦ ਹੋਈਏ, ਆਰਗੇਨਾਈਜ਼ ਹੋਏ। ਉਸ ਵੇਲੇ ਤਾਂ ਐਂਗਰੀ ਪ੍ਰੋਟੈਸਟ ਹੋਏ ਜੂਨ 84 ਦੇ ਚੱਲਦੇ, ਪਰ ਹੌਲੀ ਜਿੱਥੇ ਅਸੀਂ ਪੋਲੀਟੀਕਲ ਲੈਵਲ ਦੇ ਉੱਤੇ ਡਿਸੀਜਨ ਮੇਕਰਸ ਤੱਕ ਆਪਣੀ ਪਹੁੰਚ ਬਣਾਈ, ਆਪਣੇ ਵੀ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਡਿਸੀਜਨ ਮੇਕਰ ਬਣੇ। ਕੈਨੇਡਾ ਦਾ ਵਿੱਚ 16-17 MP, UK 'ਚ 2, ਅਮਰੀਕਾ 'ਚ ਬਹੁਤ ਸਾਰੇ ਸ਼ਹਿਰਾਂ ਦੇ, ਕੈਲੀਫੋਰਨੀਆ 'ਚ ਖਾਸ ਤੌਰ 'ਤੇ ਮੇਅਰ, ਔਰ ਵਿਦਨ ਕਾਂਗਰਸ US ਕਾਂਗਰੈਸ਼ਨਲ ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ। ਪਰ ਇਸ ਦੇ ਨਾਲ ਜਿਹੜੇ ਕਾਮਨ ਸਿੱਖ, ਖਾਸ ਤੌਰ 'ਤੇ ਅਗਲੀ ਜਨਰੇਸ਼ਨ 40 ਸਾਲਾਂ ਦੀ ਤਾਂ ਦੂਸਰੀ ਜਨਰੇਸ਼ਨ ਆ ਗਈ, ਉਹਨਾਂ ਦੇ ਅੰਦਰ ਮੋਰ ਜਥੇਬੰਦਕ ਜਾਂ ਸੰਗਠਿਤ ਤੌਰ ਦੇ ਉੱਤੇ ਪ੍ਰੋਟੈਸਟ ਕਰਨਾ, ਉਹੀ ਜਜ਼ਬਾ, ਉਹੀ ਜੋਸ਼
ਔਰ ਡਾਇਸਪੋਰਾ ਵਿਚਲੇ ਖਾਸ ਤੌਰ ਤੇ ਜਿਹੜੇ 4 ਵੱਡੇ ਮੁਲਕ ਅਮਰੀਕਾ, ਕੈਨੇਡਾ, UK ਔਰ ਹੁਣ ਆਸਟ੍ਰੇਲੀਆ ਵੀ ਰਡਾਰ ਤੇ ਹੈ, ਉਹਨਾਂ ਦੇ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ, ਹਾਲਾਂ ਆਸਟ੍ਰੇਲੀਆ ਵਾਲੇ ਗੁਰਦੁਆਰਾ ਪ੍ਰਬੰਧਕ ਕੁਝ ਖਿਸਕਦੇ ਨੇ ਕਈ ਵਾਰੀ ਖੱਬੇ ਸੱਜੇ, ਪਰ ਉਹ ਵੀ ਅਲਟੀਮੇਟਲੀ ਉਹਨਾਂ ਨੂੰ ਵੀ ਸਮਝ ਆਇਆ ਕਿ ਪੰਥ ਦੇ ਨਾਲ ਹੀ ਖੜਨਾ ਪਏਗਾ। ਕੱਲ ਨੂੰ ਮੁੰਡੇ ਕੁੜੀਆਂ ਦੇ ਰਿਸ਼ਤੇ ਵੀ ਤਾਂ ਕਰਨੇ ਨੇ, ਜਾਣਗੇ ਕਿੱਥੇ ਪੰਥ ਦੇ ਖਿਲਾਫ। ਔਰ ਇਹ ਗੱਲ ਮੈਨੂੰ, ਕਿਉਂਕਿ ਕੰਟੈਕਸਟ ਚੱਲ ਰਿਹਾ, ਦੀਪ ਸਿੱਧੂ ਦਾ ਇੱਕ ਸੀ ਕੋਟ, ਉਹਨੇ ਕਿਹਾ ਵੀ ਪੰਥ ਨਾਲ ਵੈਰ ਨਾ ਕਮਾਇਓ, ਪੰਥ ਕਦੇ ਭੁੱਲਦਾ ਨਹੀਂ ਹੈ ਉਹ ਤੁਹਾਡੀਆਂ ਨਸਲਾਂ ਨੂੰ ਵੀ ਜਿਹੜਾ ਇਸ ਦਾ। ਅੱਜ ਤੱਕ ਵੀ ਅਰੂੜ ਸਿੰਘ, ਉਹਨੇ ਜਲਿਆਂਵਾਲੇ ਬਾਗ ਦੇ ਉਹਨੂੰ ਡਾਇਰ ਨੂੰ ਦਿੱਤਾ, ਉਹਦੇ ਭਾਵੇਂ ਮੁੜ ਕੇ ਟੱਬਰ ਚੋਂ ਕਿੰਨੇ ਕੀ ਕੁਰਬਾਨੀਆਂ ਹੋਈਆਂ ਹੋਣ, ਲੇਕਿਨ ਉਹ ਕਦੇ ਨਹੀਂ ਭੁੱਲਿਆ ਕਿ ਭਾਈ ਅਰੂੜ ਸਿੰਘ ਨੇ ਇਹ ਕਰਤੂਤ ਕੀਤੀ। ਪਰ ਇਹੀ ਹਾਲ ਹਰ ਇੱਕ ਦਾ ਜਿਹੜਾ ਇਸ ਕਿਸਮ ਦਾ। ਸੋ ਇਹ ਗੱਲ ਜਿੱਥੇ ਵੀ ਨੇ, ਲੇਕਿਨ ਇਹ ਇੱਕ ਕਾਮਯਾਬੀ ਹੈ ਕਿ ਅੱਜ ਜੇ ਸਾਡੇ ਪ੍ਰੋਟੈਸਟ ਵੀ ਮੋਰ ਆਰਗੇਨਾਈਜ਼ਡ ਹੁੰਦੇ ਨੇ ਅਮਰੀਕਾ, ਕੈਨੇਡਾ, UK ਦੇ ਹਵਾਲੇ ਨਾਲ, ਤੇ ਫਿਰ ਗੁਰਦੁਆਰਾ ਪ੍ਰਬੰਧਾਂ 'ਚ ਵੀ ਫਿਰ ਇਹ ਨਹੀਂ ਹੈ ਕਿ ਵੀ ਉਹ ਕੋਈ ਗੁਰਦੁਆਰਿਆਂ ਤੇ ਕੋਈ ਮੰਤਾਂ ਦੇ ਡੇਰਿਆਂ ਵਾਂਗ ਕਬਜ਼ਾ ਕੀਤਾ ਹੋਇਆ। ਮੈਜੋਰਿਟੀ ਗੁਰਦੁਆਰੇ ਇਹਨਾਂ ਮੁਲਕਾਂ 'ਚ ਵੋਟਾਂ ਨਾਲ ਚੁਣੇ ਜਾਂਦੇ ਨੇ। ਸਰਕਾਰੀ ਧਿਰਾਂ ਕੋਸ਼ਿਸ਼ ਕਰਦੀਆਂ ਨੇ ਵਿੱਚ ਵੜਨ ਦੀਆਂ, ਇਨਫਲੂਐਂਸ ਕਰਨ ਦੀਆਂ, ਲੇਕਿਨ ਅਲਟੀਮੇਟਲੀ ਜਿਹੜੇ ਨੇ ਉਹ ਖਾਲਿਸਤਾਨੀ ਸੋਚ ਵਾਲੇ। ਔਰ ਇਹੀ ਕਾਰਨ ਹੈ ਕਿ ਗੁਰਦੁਆਰਿਆਂ ਨੇ ਜਿਹੜੇ ਹਰ ਥਾਂ ਮਤਾ ਕਰਕੇ ਕੋਈ ਇੰਡੀਅਨ ਕੌਂਸੂਲੇਟ ਔਰ ਐਂਬੈਸਡਰ ਜਿਹੜਾ ਮੱਥਾ ਟੇਕ ਸਕਦੇ ਨੇ, ਵੜ ਨਹੀਂ ਸਕਦੇ। ਸੋ ਇਹ ਵੀ ਉਸ ਸਟਰੈਂਥ ਦਾ ਪ੍ਰਤੀਕ ਹੈ। ਔਰ ਮੈਂ ਸਮਝਦਾ ਵੀ ਜਿਹੜੇ ਗੁਰਦੁਆਰੇ ਕਿਤੇ ਵੀ ਇਹਨਾਂ ਨੂੰ ਐਂਟਰਟੇਨ ਕਰਦੇ ਨੇ ਹਨੇਰੇ ਸਵੇਰੇ, ਜਾਂ ਉਹ ਕੱਲੇ ਮਾਈਕ ਤੇ ਖੜਾ ਕਰਕੇ ਫੋਟੋ ਲਵਾ ਦਿੰਦੇ ਨੇ ਕਿ ਜੀ ਚਲੋ ਭਰੇ ਦੀਵਾਨ 'ਚ ਨਾ ਆਇਓ ਤੁਸੀਂ ਪਹਿਲਾਂ, ਉਹ ਵੀ ਡਿਸਸਰਵਿਸ ਕਰ ਰਹੇ ਨੇ। ਔਰ ਇਹਨਾਂ ਸਾਰਿਆਂ ਦਾ ਅਲਟੀਮੇਟਲੀ ਰਿਕਾਰਡ ਰਹਿੰਦਾ। ਹੁਣ ਇਹ ਜੋ ਪੰਜਾਬ ਦੇ ਵਿੱਚ ਇਹਨਾਂ ਨੇ ਨੈਕਸਟ ਸਿੱਖ ਜੈਨੋਸਾਈਡ ਕਰਨ ਦੇ ਲਈ ਜਿਹੜਾ ਇੱਕ ਇਹ ਸੁਪਰੈਸ਼ਨ ਦਾ ਦੌਰ ਸ਼ੁਰੂ ਕੀਤਾ ਇੰਡੀਅਨ ਸਿਸਟਮ ਨੇ, ਬਾਹਰ ਸਪੌਂਟੇਨੀਅਸ ਪ੍ਰੋਟੈਸਟ ਨੇ। ਮੈਂ ਤਾਂ ਜਦੋਂ ਕੱਲ ਮੇਰੀ ਭਾਈ ਗੁਰਦੇਵ ਸਿੰਘ ਉਹਨਾਂ ਨਾਲ ਵੀ ਗੱਲ ਹੋ ਰਹੀ ਸੀ, ਔਰ ਮੈਂ ਕੱਲ ਭੁੱਲ ਗਿਆ, ਭਾਈ ਸੰਤੋਖ ਸਿੰਘ ਜਿਹੜੇ ਮੁੱਖ ਆਰਗੇਨਾਈਜ਼ਰਸ ਚੋਂ ਸਨ ਸ਼ਿਕਾਗੋ ਵਾਲੇ ਪ੍ਰੋਟੈਸਟ ਦੇ, ਸੋ ਕੱਲ ਉਹ ਵੀ ਦੱਸ ਰਹੇ ਸੀ ਕਿ ਭਾਈ ਕਿੰਨੀ ਵੱਡੀ ਗਿਣਤੀ 'ਚ ਸਪੌਂਟੇਨੀਅਸਲੀ ਜਿਹੜੇ ਨੇ ਸੱਜਣ ਜਿਹੜੇ ਨੇ ਪਹੁੰਚੇ, ਸਾਰੇ ਸਿੰਘ ਸਿੰਘਣੀਆਂ, ਬੱਚੇ ਬੱਚੀਆਂ, ਵਾਸ਼ਿੰਗਟਨ DC ਦੇ ਵੱਡੀ ਗਿਣਤੀ ਚ ਯੂਥ ਯੰਗਸਟਰਸ। ਔਰ ਸੈਨ ਫਰਾਂਸਿਸਕੋ ਵੀ ਪੱਕਾ ਡੇਰਾ ਲਾਇਆ ਹੋਇਆ, ਕੈਨਬਰਾ ਵੀ ਪੱਕਾ ਲੱਗਿਆ ਸੀ, ਜ਼ਿਕਰ ਕਰਾਂਗੇ। ਹੁਣ ਇਸ ਸਾਰੇ ਦੇ ਚੱਲਦਿਆਂ UK ਦੇ ਵਿੱਚ ਸਿੱਖ ਜਿਹੜੇ ਨੇ ਉਹ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ ਇਹਨਾਂ ਸਾਰਿਆਂ ਨੂੰ, ਔਰ ਉਹ ਅਕਸਰ ਥੋੜਾ ਬਹੁਤ ਗੁੱਸਾ ਵੀ ਖਾ ਜਾਂਦੇ ਨੇ। ਸੋ ਉਦੋਂ ਅਜੇ ਹੁਣ ਜਿਹੜਾ ਕੱਲ ਪ੍ਰੋਟੈਸਟ UK 'ਚ ਹੋਇਆ ਸਿੱਖਾਂ ਦਾ, ਇਹ ਤਾਂ ਬਹੁਤ ਵੱਡਾ ਹੋਇਆ। ਉਹਨਾਂ ਦੀ ਈਵਨ PTI ਔਰ ਉਹਨਾਂ ਨੇ 2000 ਦੀ ਗਿਣਤੀ ਦਿੱਤੀ, ਜੇ ਇਹ 2000 ਕਹਿਣ ਤੇ 10,000 ਹੋਏਗਾ। ਲੇਕਿਨ ਇਸ ਤੋਂ ਇੱਕ ਦਿਨ ਪਹਿਲਾਂ ਹੀ, 2 ਦਿਨ ਪਹਿਲਾਂ, ਇਸ ਤੋਂ ਇਮੀਡੀਏਟ ਫਰਾਈਡੇ ਤੋਂ ਬਾਅਦ ਸੈਚਰਡੇ ਵਾਲੇ ਪੀਰੀਅਡ 'ਚ, ਕਿਉਂਕਿ ਫਰਾਈਡੇ ਇਹ ਸ਼ੁਰੂ ਹੁੰਦਾ ਇਹਨਾਂ ਦਾ ਸੋ ਕਾਲਡ ਆਪਰੇਸ਼ਨ ਪੰਜਾਬ 'ਚ, ਔਰ ਸੈਚਰਡੇ ਜਦੋਂ ਅਸੀਂ ਜਾ ਰਹੇ ਸੀ ਇੱਥੇ ਆਪਣੇ ਸੰਡੇ ਦੇ ਪ੍ਰੋਟੈਸਟ ਲਈ, ਤੇ ਸੈਚਰਡੇ ਦੀ ਉਹ ਖਬਰ ਸੀ ਕਿ 20-25-30 ਸਿੰਘ ਜਿਹੜੇ ਨੇ ਪਹੁੰਚ ਗਏ, ਹਾਈ ਕਮਿਸ਼ਨ ਉਹਨਾਂ ਨੇ ਉਹਦਾ ਤਿਰੰਗਾ ਲਾਇਆ, ਆਪਣਾ ਚਾੜਿਆ, ਅੰਦਰ ਜਿਹੜਾ ਉਹਨਾਂ ਨੂੰ ਧੱਕ ਧੁੱਕ ਕੇ ਕਰਕੇ ਆ ਗਏ। ਹੁਣ ਉਸ ਤੋਂ ਅਗਲੇ ਦਿਨ ਉਹ ਬੜਾ ਇਹਨਾਂ ਨੂੰ, ਕਿਉਂਕਿ ਉਹ ਫੁੱਲ ਹਾਈ ਕਮਿਸ਼ਨ ਔਰ ਉਹਦੀ ਕਵਰੇਜ ਬੜੀ ਹੋਈ ਉਸ ਸਟੋਰੀ ਦੀ ਸਾਰੇ ਪਾਸੇ, ਸੋ ਇਹਨਾਂ ਨੇ ਦੱਸਣ ਲਈ ਵੀ ਨਹੀਂ ਪ੍ਰੋ ਇੰਡੀਆ। ਅਗਲੇ ਦਿਨ ਉਹਨਾਂ ਨੇ ਪ੍ਰੋ ਇੰਡੀਆ 100-150 ਜਿਹੜੇ ਨੇ ਹਿੰਦੂ ਤੋਂ ਵੀ ਇਕੱਠੇ ਕਰਕੇ ਤਿਰੰਗਾ ਔਰ ਉਸਕੇ ਲਈ ਖੜੇ ਹੈ। ਉਸ ਤੋਂ ਅਗਲੇ ਦਿਨ ਹੁਣ ਜਿਹੜੇ 10,000 ਸਿੱਖ ਉੱਥੇ ਪਹੁੰਚ ਜਾਂਦਾ, ਇਹਨਾਂ ਦੇ ਕਹਿਣ ਮੁਤਾਬਕ 2,000। ਹੁਣ ਇੰਡੀਆ ਨੂੰ ਇਹ ਲੱਗ ਰਿਹਾ, ਹੁਣ ਉਹਨਾਂ ਨੂੰ ਇਹ ਲੱਗਦਾ ਹੈ, ਔਰ ਸਾਨੂੰ ਵੀ ਕਈ ਲਿਖਣਗੇ ਇਧਰ ਆਓ ਫਿਰ ਬਤਾਤੇ ਹੈ ਇਹ, ਕਿ ਵੀ ਐਸੀ ਕਿਹੜੀ ਬਈ ਰਿਸ਼ੀ ਸੁਨਕ ਤੁਹਾਡਾ ਬੈਠਾ ਹੈ, ਪਰ ਘੱਟੋ ਘੱਟ ਇਹਨਾਂ ਮੁਲਕਾਂ 'ਚ ਰੂਲ ਆਫ ਲਾਅ ਹੈ, ਤੁਹਾਡੇ ਪਿਓ ਦੀ ਜਗੀਰ ਨਹੀਂ ਹੈ, ਜਾਂ ਇਹ ਤੁਹਾਡਾ ਜਿਹੜਾ ਹੈ ਉਸ ਕਿਸਮ ਦਾ ਬਾਣੀਆ ਰਾਜ ਨਹੀਂ ਹੈ। ਉਹਨਾਂ ਨੂੰ ਲੱਗਦਾ ਵੀ ਇਹ ਸਿੱਖਾਂ ਨੇ ਝੰਡਾ ਵੀ ਲਾ ਦਿੱਤਾ, ਨਾਰੇ ਜਕਾਰੇ ਵੀ ਲਾਉਂਦੇ ਨੇ, ਹਰ ਵੇਲੇ ਪਹੁੰਚ ਜਾਂਦੇ ਨੇ, ਇਹਨਾਂ ਤੇ ਪਾਬੰਦੀ ਕਿਉਂ ਨਹੀਂ ਲੱਗਦੀ। ਹੁਣ ਉਸ ਗੁੱਸੇ ਦੇ ਵਿੱਚ ਇੰਡੀਆ ਨੇ ਪਹਿਲਾਂ ਤਾਂ ਉਹਨਾਂ ਦੀ ਨੰਬਰ 2 ਹਾਈ ਕਮਿਸ਼ਨ ਦੇ ਨੂੰ ਤਲਬ ਕੀਤਾ ਦਿੱਲੀ 'ਚ। ਜਦੋਂ ਅਸੀਂ ਡਿਪਲੋਮੈਟਿਕ ਜਿਹੜਾ ਸਪੈਟ ਦੀ ਗੱਲ ਕਰਦੇ ਹਾਂ, ਜਾਂ ਜਿਹਦੇ ਲਈ ਲਫ਼ਜ਼ ਤਨਾਅ ਹੈ, ਉਹਦੇ 'ਚ ਇਹੀ ਹੁੰਦਾ ਹੈ ਵੀ ਤੁਸੀਂ ਪਹਿਲਾਂ ਵਰਬਲੀ ਕਹਿੰਦੇ ਹੋ, ਫਿਰ ਡਿਮਾਰਸ਼ੇ ਦਿੰਦੇ ਹੋ, ਫਿਰ ਤੁਸੀਂ ਟਰੈਵਲ ਐਡਵਾਈਜ਼ਰੀ। ਵਰਸਟ ਹੁੰਦਾ ਜਦੋਂ ਤੁਸੀਂ ਉਹਨਾਂ ਦੇ ਐਂਬੈਸਡਰ ਨੂੰ ਜਾਂ ਉਹਨਾਂ ਦੇ ਡਿਪਲੋਮੈਟ ਨੂੰ ਤਲਬ ਕਰੋ। ਸੋ ਇੰਡੀਆ ਨੇ ਉਹ ਕਰ ਲਿਆ। ਤਲਬ ਕਰਨ ਤੋਂ ਬਾਅਦ ਹੀ ਇਹ 2000 ਜਿਹਨੂੰ ਕਹਿੰਦੇ ਨੇ ਉਹਦੇ ਵਾਲਾ ਹੋਇਆ। ਇਹਨਾਂ ਨੂੰ ਲੱਗਿਆ ਵੀ ਇਹ ਤਾਂ ਵੱਧਦਾ ਜਾ ਰਿਹਾ ਕੰਮ। ਹੁਣ ਅੱਜ ਜਿਹੜਾ ਉਹਨਾਂ ਨੇ ਐਕਸ਼ਨ ਇੰਡੀਆ ਨੇ ਲਿਆ,
ਉਹਨਾਂ ਨੇ ਜਿਹੜੀ ਬ੍ਰਿਟਨ ਦਾ ਹਾਈ ਕਮਿਸ਼ਨ ਦਿੱਲੀ ਦੇ ਵਿੱਚ ਹੈ, ਮੋਸਟ ਸੇਫ ਜ਼ੋਨ ਹੁੰਦਾ ਡਿਪਲੋਮੈਟਿਕ ਜ਼ੋਨ ਜਿਹਨੂੰ ਕਹਿੰਦੇ ਨੇ, ਉਹਦੇ ਬਾਹਰ ਜਿਹੜੇ ਲੱਗੇ ਕੁਝ ਬੈਰੀਕੇਡ ਸੀ ਉਹ ਉਹਨਾਂ ਨੇ ਚੁੱਕ ਦਿੱਤੇ ਔਰ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਸਾਡੀ ਸੁਰੱਖਿਆ ਨਹੀਂ ਕਰਦੇ ਤਾਂ ਅਸੀਂ ਕਿਹੜੀ ਪਰਵਾਹ ਕਰਦੇ। ਹੁਣ ਇਹ ਬਹੁਤ ਵੱਡੀ ਗੱਲ ਨਹੀਂ ਹੈ ਕਿਉਂਕਿ ਬੈਰੀਕੇਡ ਚੁੱਕੇ ਨੇ ਅਲਟੀਮੇਟਲੀ, ਪਰ ਇਹਦੇ 'ਚ ਜਿਹੜੀ ਇੱਕ ਮਿਸਚਿਫ ਲੁਕੀ ਹੋ ਸਕਦੀ ਹੈ। ਡਿਪਲੋਮੈਟਿਕ ਸਪੈਟ ਤਾਂ ਹੈ, ਦੈਟ ਸ਼ੋਜ਼ ਕਿ ਵੀ ਅਸੀਂ ਜਦੋਂ ਡਾਇਸਪੋਰਾ ਦੀ ਗੱਲ ਕਰਦੇ ਹਾਂ ਹਮੇਸ਼ਾ ਅਸੀਂ ਰਿਐਕਟ ਕਰਦੇ ਰਹੇ 84 ਦੇ ਇਮੀਡੀਏਟ ਪੀਰੀਅਡ ਕਿਉਂਕਿ ਅਸੀਂ ਤਾਂ ਵਿਕਟਮ ਸੀ। ਹੁਣ ਅਸੀਂ ਘੱਟੋ ਘੱਟ ਇੰਨੀ ਕੁ ਤਾਕਤ ਬਣਾ ਲਈ ਹੈ ਕਿ ਵੀ ਆਰ ਮੇਕਿੰਗ them ਰਿਐਕਟ। ਬਿਲਕੁਲ ਇਹ ਅਸੀਂ ਖਾਲਿਸਤਾਨ ਰੈਫਰੈਂਡਮ ਵੇਲੇ ਵੀ ਦੇਖਿਆ, ਯੂਕੇ ਦੇ ਨਾਲ ਉਹੀ ਡਿਪਲੋਮੈਟਿਕ ਸਪੈਟ ਹੋਇਆ, ਕੈਨੇਡਾ ਦੇ ਨਾਲ ਹੋਇਆ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਇਨ ਪਰਸਨ ਮੋਦੀ ਕਹਿੰਦਾ ਜੀ ਹਮਾਰੇ ਮੰਦਰੋਂ ਪੇ ਹਾਲਾਂ ਉਹ ਵੀ ਇਹਨਾਂ ਦਾ ਆਪਣਾ ਕੰਮ ਹੀ ਹੈ, ਲੇਕਿਨ ਇਸ ਲੈਵਲ ਦੀ ਹਾਈ ਪ੍ਰੋਫਾਈਲ ਵਿਜ਼ਿਟ ਦੇ ਦੌਰਾਨ ਸਿੱਖ ਇਸ਼ੂ ਨੂੰ ਲੈ ਕੇ ਆਣਾ ਦੈਟ ਸ਼ੋਜ਼ ਕਿ ਬਈ ਹੁਣ ਇਹ ਰਿਐਕਟ ਕਰ ਰਹੇ ਨੇ। ਇਹ ਕਈ ਥਾਂ ਵਾਇਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਉੱਥੇ ਵੀ ਆਪਣੀ ਸਰਵਿਸ ਕਰਵਾ ਕੇ ਜਾਂਦੇ ਆ। ਸੋ ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਔਰ ਸਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨੇ ਇੱਕ ਬੜਾ ਸੋਹਣਾ ਨੁਕਤਾ ਕਿਹਾ ਔਰ ਮੈਂ ਸਮਝਦਾ ਵੀ ਇੱਕ ਪਾਸੇ ਸਾਨੂੰ ਖੁਸ਼ੀ ਹੈ ਕਿ ਵੀ ਇਹ ਰਿਸ਼ੀ ਸੂਣਕ ਮੌਲੀ ਦੇ ਧਾਗੇ ਵਾਲਾ ਗਾਂ ਮਾਤਾ ਦਾ ਪੁਜਾਰੀ ਔਰ ਆਪਸ 'ਚ ਫਸੇ ਨੇ ਸਿੰਘ, ਪਰ ਇਹਦੇ 'ਚ ਜਿਹੜਾ ਡੇਂਜਰਸ ਜਾਂ ਹਾਰਮਫੁਲ ਪੁਆਇੰਟ ਹੈ ਇਹ ਹੈ ਕਿ ਵੀ ਜੇ ਉੱਥੋਂ ਉਹਨਾਂ ਨੇ ਬੈਰੀਕੇਡ ਚੁੱਕਣ ਦਾ ਮਤਲਬ ਹੈ ਕਿ ਉਹਨਾਂ ਨੇ ਇਹ ਇਵੇਂ ਹੀ ਹੈ ਜਿਵੇਂ ਭਗਵੰਤ ਮਾਨ ਨੇ ਸਿਕਿਉਰਿਟੀ ਖਤਮ ਕੀਤੀ ਸਿੱਧੂ ਮੂਸੇਵਾਲਾ ਦੀ, ਬਲਤੇਜ ਪੰਨੂ ਜਿਹੜਾ ਮੀਡੀਆ ਵਾਲਾ ਸੀ ਉਹਨੇ ਪਬਲਿਕ ਕੀਤਾ ਕਿ ਜੀ ਹੁਣ ਜਿਹੜੀ ਹੈ ਉਹਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ, ਅਗਲੇ 24 ਆਵਰਸ 'ਚ ਉਹਨੂੰ ਜਿਹੜਾ ਉਹ ਟਾਰਗੇਟ ਕਰਵਾ ਦਿੱਤਾ ਉਹਨਾਂ ਨੇ। ਹੁਣ ਜੇ ਇਹ ਬੈਰੀਕੇਡ ਚੁੱਕਣ ਦਾ ਜੇ ਤਾਂ ਡਿਪਲੋਮੈਟਿਕਲੀ ਇੱਕ ਦੂਜੇ ਨਾਲ ਚੱਲ ਰਿਹਾ ਹੁੰਦਾ ਅੰਦਰ, ਉਹ ਤਾਂ ਪਬਲਿਕ ਨਹੀਂ ਬਣਦਾ। ਸੋ ਇਸ ਗੱਲ ਨੂੰ ਇਹਨਾਂ ਨੇ ਪਬਲਿਕ ਕੀਤਾ, ਬਿਗ ਨਿਊਜ਼ ਹੈ ਇਹ ਸਾਰੇ ਪਾਸੇ ਕਿ ਜੀ ਤੁਸੀਂ ਖਬਰ ਦੇਖੋਗੇ ਟੈਂਸ ਪ੍ਰੋਟੈਸਟ ਐਂਡ ਟਾਈਟ ਸਿਕਿਉਰਿਟੀ ਆਊਟਸਾਈਡ ਇੰਡੀਅਨ ਹਾਈ ਕਮਿਸ਼ਨ ਇਨ ਲੰਡਨ। ਇਹ ਹੁਣ ਜਿਹੜਾ ਪ੍ਰੋਟੈਸਟ ਹੋਇਆ the atmosphere was tense with protesters throwing flares and water bottles at the High Commission and some pushing at barricades set up by the police। ਹਾਲਾਂ ਹੁਣ ਜਿਹੜਾ ਵੱਡਾ ਡੈਮੋਨਸਟ੍ਰੇਸ਼ਨ ਹੋਇਆ ਪੁਲਿਸ ਬਹੁਤ ਵੱਡੀ ਗਿਣਤੀ 'ਚ ਸੀ ਉਹਨਾਂ ਦੇ, ਪਰ ਇਹਨੂੰ ਵੀ ਉਹਨਾਂ ਨੇ ਬਣਾਉਣ ਦਾ ਯਤਨ ਕੀਤਾ ਕਿ ਭਾਈ ਇਹ ਜਿਹੜਾ ਉੱਥੇ ਵੀ ਉਹਨਾਂ ਨੇ ਵਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹਨਾਂ ਦੀ ਦੂਸਰੀ ਖਬਰ ਬ੍ਰਿਟਿਸ਼ ਹਾਈ ਕਮਿਸ਼ਨ ਰੈਜ਼ੀਡੈਂਸ ਆਫ ਹਾਈ ਕਮਿਸ਼ਨਰ ਐਲਿਸ ਲੂਜ਼ ਸਿਕਿਉਰਿਟੀ after London incident. Development comes 2 days after Indian High Commission in London was vandalized by pro-Khalistan protesters. So ਜਿਹੜੇ ਇਹਨਾਂ ਨੇ ਸਿਕਿਉਰਿਟੀ ਬੈਰੀਕੇਡ ਕੱਟ ਚੁੱਕੇ ਨੇ ਔਰ ਸਿਕਿਉਰਿਟੀ ਲੈਸ ਕੀਤੀ ਹੈ, ਇਕੱਲੇ ਉਹਨਾਂ ਦੇ ਆਫਿਸ ਦੇ ਨਹੀਂ, ਹਾਈ ਕਮਿਸ਼ਨਰ ਦੇ, ਉਹਦੇ ਘਰ ਦੇ ਵੀ। ਹੁਣ ਇਹਦੇ 'ਚ ਨੈਗੇਟਿਵ ਮਿਸਚਿਫ ਕੀ ਹੋ ਸਕਦੀ ਹੈ ਕਿ ਕੋਈ ਖੁਦ ਹੀ ਉਹ ਜਿਹੜੇ ਇਹਨਾਂ ਦੇ ਹਿੰਦੂ ਤੋਂ ਵੀ ਪੱਗਾਂ ਬੰਨ੍ਹ ਕੇ ਰੈਂਟਾ ਸਿੱਖ ਇਹਨਾਂ ਨੇ ਰੱਖੇ ਹੋਏ ਨੇ ਉਹਨਾਂ ਤੋਂ ਅਟੈਕ ਕਰਵਾ ਦੇਣ ਔਰ ਸਿੱਖਾਂ ਨੂੰ ਬਦਨਾਮ ਕਰਨ। ਫਿਰ ਸਾਰੇ ਪਾਸੇ ਹੋਏ ਦੇਖੋ ਜੀ ਸਿੱਖਾਂ ਨੇ ਯੂਕੇ ਦੇ ਜਿਹੜਾ ਹਾਈ ਕਮਿਸ਼ਨ ਦਿੱਲੀ ਤੇ ਅਟੈਕ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਬਿਲਕੁਲ ਦਰੁਸਤ ਨੁਕਤਾ ਹੈ, ਸਾਨੂੰ ਬਹੁਤ ਖਬਰਦਾਰ ਹੋਣ ਦੀ ਲੋੜ ਹੈ ਕਿਉਂਕਿ ਜਿੰਨੀਆਂ ਤੁਸੀਂ ਇਹਨਾਂ ਦੀਆਂ ਈਵਨ BBC ਦੀ ਹਿੰਦੀ ਸਰਵਿਸ ਨੇ ਖਬਰ लाई ब्रिटेन में भारतीय उच्चायोग के बाहर खालिस्तान के झंडों के साथ प्रदर्शन कि जिवें खालिस्तान ਦਾ ਝੰਡਾ ਨਾ ਹੋਏ ਨਿਊਕਲੀਅਰ ਬੰਬ ਲੈ ਕੇ ਹੋਏ। ਭਾਈ ਝੰਡੇ ਤਾਂ ਸਾਰਿਆਂ ਦੇ ਨੇ, ਸਾਡਾ ਆਪਣਾ ਕੌਮ ਦਾ ਝੰਡਾ ਹੈ ਤੇ ਜੇ ਅਸੀਂ ਪ੍ਰੋਟੈਸਟ ਕਰਨਾ, ਅਸੀਂ ਆਪਣਾ ਐਲਾਨ ਕੀਤਾ ਹੋਇਆ ਵੀ ਖਾਲਿਸਤਾਨ ਬਣਾਉਣਾ ਹੈ, ਅਸੀਂ ਖਾਲਿਸਤਾਨ ਦਾ ਝੰਡਾ ਹੀ ਚੁੱਕਾਂਗੇ। ਹਾਲਾਂ ਸਾਡੇ ਜਦੋਂ ਇੱਥੇ ਕਈ ਪ੍ਰੋਟੈਸਟ ਹੁੰਦੇ ਨੇ ਇਹ ਤਾਂ ਕਿ ਆਰਾਮ ਨਾਲ ਧਰਤੀ ਦੇ ਉੱਤੇ ਜਿਹੜਾ ਉਹ ਸਿੱਖ ਖਲੋ ਸਕਣ, ਥੱਲੇ ਤਿਰੰਗਾ ਵੱਡਾ ਵਿਛਾਇਆ ਹੁੰਦਾ, ਉਹ ਮੈਸੇਜ ਵੀ ਹੁੰਦਾ ਕਿ ਭਾਈ ਅਸੀਂ ਤੁਹਾਨੂੰ ਕਦੇ ਉੱਤੇ ਚੜਾਇਆ ਸੀ, ਅੱਜ ਤਿਰੰਗਾ ਜਿਹੜੀ ਹੈ ਲੀਰ, ਹੁਣ ਤਾਂ ਬਹੁਤ ਸਾਰੇ ਤਾਂ ਸਾਡੇ ਜਿਹੜੇ ਵਿਖਾਵਾਕਾਰੀ ਹੁੰਦੇ ਕਹਿੰਦੇ ਇਹ ਲੀਰ ਜਿਹੀ ਲਾਓ ਇਹਨਾਂ ਦੀ, ਉਹ ਲੰਡਨ 'ਚ ਉਹਨਾਂ ਨੇ ਲਾ ਲਈ ਲੀਰ ਜੇ ਆਪਣਾ ਝੰਡਾ ਚਲਾ ਦਿੱਤਾ। ਗੱਲ ਤਾਂ ਠੀਕ ਹੈ ਕਿ ਭਾਈ ਤੁਹਾਡਾ ਪਾਰਟ ਕੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਮੈਂ ਸਮਝਦਾ ਵੀ ਟਾਕਿੰਗ ਪੰਜਾਬ ਦੇ ਥੱਲੇ ਹੁਣ ਤਾਂ ਖੈਰ ਸਤਲੁਜ TV ਦੇ ਥੱਲੇ ਹੁੰਦਾ ਟਾਕਿੰਗ ਪੰਜਾਬ, ਉਹਨਾਂ ਦਾ ਟ੍ਰੇਡਮਾਰਕ ਹੈ ਜਦੋਂ ਪੰਜਾਬ 'ਚੋਂ ਜਿਹੜਾ ਹੈ ਉਹ ਰੇਡੀਓ ਪ੍ਰੋਗਰਾਮ ਕਰਦੇ ਸੀ। ਪਰ ਇਸ ਵਾਰਨਿੰਗ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਇਹ ਸਾਡੀਆਂ ਪੰਜਾਬ ਵਿਚਲੀਆਂ ਸਿੱਖ ਸੰਸਥਾਵਾਂ ਔਰ ਦਿੱਲੀ ਵਿਚਲੀਆਂ ਕਮੇਟੀਆਂ ਉਹਨਾਂ ਨੂੰ ਭਾਰਤ ਨੂੰ ਇਹ ਕਹਿਣਾ ਚਾਹੀਦਾ ਔਰ ਕਿ ਭਾਈ ਜੇ ਹੁਣ ਤੁਸੀਂ ਇਹਨਾਂ ਨੂੰ ਸਿਕਿਉਰਿਟੀ ਨਹੀਂ ਦੇ ਸਕਦੇ ਤੇ ਅਸੀਂ ਆਪਣੇ ਸਿਕਿਉਰਿਟੀ ਗਾਰਡ ਜਿਹੜਾ ਉਹ ਤੁਹਾਡੇ ਭੇਜ ਦਿੰਦੇ ਹਾਂ, ਸਿੰਘ ਬਰਛਿਆਂ ਵਾਲੇ ਖੜੇ ਹੋਣਗੇ ਤਾਂ ਕਿ ਕੋਈ ਹਿੰਦੂ ਤੋਂ ਵੀ ਆ ਕੇ
ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਦਿੱਲੀ 'ਚ ਨੁਕਸਾਨ ਨਾ ਪਹੁੰਚਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਬਾਤ ਦਾ ਜਨਰੇਟ ਕਰੋ। ਜਨਰੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।